ਪੰਜਾਬ ਦਾ ਪ੍ਰਚਾਰ ਆਪਾਂ ਵਾਪਸ ਆਈਏ ਆਪਣੇ ਪੰਜਾਬ ਵੱਲ ਨੂੰ ਤਾਂ ਉੱਥੇ ਪ੍ਰਚਾਰ ਆਖਰੀ ਗੇੜ ਦੇ ਵਿੱਚ ਆਇਆ, ਵੱਡੇ ਚਿਹਰੇ ਮੈਦਾਨ ਦੇ ਵਿੱਚ ਗਰਜ ਰਹੇ ਨੇ। ਮੈਂ ਤਾਂ ਕਿਹਾ ਤੁਸੀਂ ਕਹਿਣ ਲੱਗੇ ਕਿ ਲੌਟ ਕੇ ਬੁੱਧੂ ਘਰ ਕੋ ਆਏ ਕਿ ਅਸੀਂ ਬਈ ਜੀਓਪੋਲਿਟਿਕਸ ਨਹੀਂ ਕਰ ਸਕਦੇ, ਅਸੀਂ ਆਪਣੇ ਘਰ ਨੂੰ ਹੀ ਆਈਏ। ਖੈਰ ਚਲੋ ਜੀਓਪੋਲਿਟਿਕਸ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਦੇਖਣ ਵਾਲੀਆਂ, ਬਹੁਤ ਨੌਲੇਜ ਮਿਲਦੀ ਹੈ। ਬਿਲਕੁਲ ਖੈਰ ਗੱਲ ਇਹ ਆ ਕਿ ਜੋ ਇੱਥੇ ਚੱਲਿਆ ਵਾ ਪ੍ਰਚਾਰ, ਉਹਦਾ ਹੁਣ ਸਿਖਰ ਹੈ, ਜਿਵੇਂ ਪੀਕ ਤੇ ਨਹੀਂ ਪਹੁੰਚਦਾ, ਪੀਕ ਹੈ ਪ੍ਰਚਾਰ ਦਾ, ਪੀਕ ਟਾਈਮ ਆ। ਤੇ 18 ਨੂੰ ਮੇਰੇ ਖਿਆਲ ਦੇ ਨਾਲ ਸ਼ਾਮ ਨੂੰ 5 ਵਜੇ ਸਾਰਾ ਕੁਝ ਬੰਦ ਹੋ ਜਾਣਾ, ਫਿਰ ਤੁਹਾਨੂੰ ਤਸਵੀਰਾਂ ਵੱਖਰੀ ਕਿਸਮ ਦੀਆਂ ਨਜ਼ਰ ਆਉਣਗੀਆਂ। ਮੈਂ ਅਕਸਰ ਦੇਖਦਾ ਹੁੰਦਾ ਜਦੋਂ ਤੋਂ ਸੁਰਤ ਸੰਭਲੇ ਹੈ ਨਾ, ਜਦੋਂ ਪ੍ਰਚਾਰ ਬੰਦ ਹੁੰਦਾ, ਇਲੈਕਸ਼ਨ ਹੁੰਦਾ, ਉਹ ਤੋਂ ਅਗਲੇ ਦਿਨ ਸਾਡੇ ਅਖਬਾਰ ਚ ਜਿਹੜੇ ਨਾ ਲੀਡਰਾਂ ਦੀਆਂ ਫੋਟੋਆਂ ਲਾਉਂਦੇ ਆ, ਕੋਈ ਫਾਰਮ ਹਾਊਸ ਤੇ ਬੈਠਾ ਹੁੰਦਾ, ਕੋਈ ਕੈਪਰੇ ਪਾ ਕੇ ਬੈਠਾ ਹੁੰਦਾ, ਇਸ ਤਰ੍ਹਾਂ ਮਤਲਬ ਕਿ ਉਹ ਮੇਰੇ ਖਿਆਲ ਦੇ ਨਾਲ ਉਹ ਸਾਰਾ ਕੁਛ ਹੀ ਹੈ ਜਿਹੜਾ ਉਹ ਦਿਖਾਉਂਦੇ ਹੁੰਦੇ ਨੇ ਵੀ ਹਾਂ ਬਈ ਹੁਣ ਅਸੀਂ ਫਰੀ, ਟੈਨਸ਼ਨ ਫਰੀ ਆ ਭਾਈ, ਅਸੀਂ ਸਾਰਾ ਕੁਛ ਹੈ ਜਿਹੜਾ ਭੁਗਤਾ ਕੇ ਹੁਣ ਇਸ ਤਰ੍ਹਾਂ ਹੀ ਮੌਜ ਲੈਣੀ ਆ ਵੀ ਜਿੰਨਾ ਕੰਮ ਕਰਨਾ ਅਸੀਂ ਕਰ ਲਿਆ 5-7 ਦਿਨ। ਸੋ ਜਿਹੜਾ 5-7 ਦਿਨ ਦਾ ਕੰਮ ਸੀਗਾ ਉਹ ਇਸ ਤਰ੍ਹਾਂ ਮਤਲਬ ਕਿ ਨਿਕਲ ਗਿਆ। ਸੋ ਬੜਾ ਵੈਸੇ ਤੇ ਪ੍ਰਚਾਰ ਦਾ ਔਖਾ ਕੰਮ ਹੈ ਜੀ, ਬਹੁਤ ਔਖਾ ਕੰਮ ਆ ਪ੍ਰਚਾਰ ਦਾ। ਜਦੋਂ ਆਪਾਂ ਦੇਖਦੇ ਹਾਂ ਲੀਡਰਾਂ ਨੂੰ, ਲੀਡਰਾਂ ਦੇ ਪਰਿਵਾਰ ਨੀਂਦਾਂ ਉੱਡ ਜਾਂਦੀਆਂ ਨੇ। ਤਾਂ ਮੇਰਾ ਸਮਾਂ ਆਪਾਂ ਜਾਇਆ ਨਹੀਂ ਕਰਦੇ, ਅੱਜ ਦੀ ਜੋ ਵੀ ਪੋਲੀਟੀਕਲ ਐਕਟੀਵਿਟੀਜ਼ ਰਹੀ ਹੈ, ਉਹਦੇ ਤੇ ਝਾਤ ਮਾਰ ਲੈਂਦੇ ਆ। ਪ੍ਰਿਯੰਕਾ ਗਾਂਧੀ ਸਵੇਰੇ ਹੀ ਆ ਗਏ ਸਨ, ਉਹਨਾਂ ਨੂੰ ਪੰਜਾਬੀ ਰੰਗ ਬਹੁਤ ਭਾਰਿਆ ਵਾ, ਤੇ ਉਹ ਕਹਿੰਦੇ ਆ ਕਿ ਮੇਰੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਖੂਨ ਵੀ ਪੰਜਾਬੀ ਹੈ, ਮਤਲਬ ਕਿ ਮੇਰਾ ਸਹੁਰਾ ਪਰਿਵਾਰ ਜਿਹੜਾ ਉਹ ਪੰਜਾਬੀ ਹੈ ਬੇਸਿਕਲੀ। ਤਾਂ ਉਹ ਟਰੈਕਟਰ ਤੇ ਰੋਡ ਸ਼ੋਅ ਕਰਦੇ ਆ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਤੇ ਭਾਜਪਾ ਸਰਕਾਰ ਉਹਨਾਂ ਤੇ ਨਿਸ਼ਾਨੇ ਕੱਸਦੇ ਆ। ਫਿਰ ਰਾਜੀਵ ਸ਼ੁਕਲਾ, ਕਾਂਗਰਸ ਦਾ ਇੱਕ ਹੋਰ ਬਹੁਤ ਵੱਡਾ ਕਾਗ ਨੇਤਾ, ਉਹ ਵੀ ਕਹਿੰਦਾ ਆ ਕਿ ਸੀਐਮ ਚੰਨੀ ਨੂੰ ਵੈਸੇ ਤੇ ਬਥੇਰਾ ਸਮਾਂ ਨਹੀਂ ਮਿਲਿਆ, ਪਰੰਤੂ ਘੱਟ ਸਮੇਂ ਦੇ ਵਿੱਚ ਵੀ ਅੱਛਾ ਕਾਜ ਕਰ ਗਿਆ। ਰਾਹੁਲ ਗਾਂਧੀ ਆਇਆ ਸੀ ਰਾਜਪੁਰਾ ਕਿੱਥੇ ਹੈ? ਪਟਿਆਲੇ ਦੇ ਬਿਲਕੁਲ ਨਾਲ। ਉੱਥੇ ਕੈਪਟਨ ਅਮਰਿੰਦਰ ਸਿੰਘ ਤੇ ਅੱਜ ਪਹਿਲੀ ਵਾਰੀ ਰਾਹੁਲ ਗਾਂਧੀ ਨੇ ਤਿੱਖੇ ਸ਼ਬਦੀ ਹਮਲੇ ਕੀਤੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਰਾਹੁਲ ਗਾਂਧੀ ਨੇ ਕੁਝ ਗੱਲਾਂ ਹੋਰ ਕਹੀਆਂ, ਬੜੇ ਮਤਲਬ ਕਿ ਜਿਵੇਂ ਆਪਾਂ ਦੇਖਦੇ ਹਾਂ ਉਹਦਾ ਤਾਂ ਕਈ ਵਾਰ ਉਹਨਾਂ ਦੇ ਤੇਵਰ ਬੜੇ ਨਰਮ ਰਹਿੰਦੇ ਨੇ, ਜ਼ਿਆਦਾਤਰ ਉਹ ਮੋਦੀ ਸਰਕਾਰ ਜਾਂ ਨਰਿੰਦਰ ਮੋਦੀ ਤੇ ਹੀ ਹਮਲਾ ਕਰਦੇ ਨੇ। ਤਾਂ ਅੱਜ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਦੇ ਵਿੱਚ ਜੇ ਦੁਬਾਰਾ ਕਾਂਗਰਸ ਸਰਕਾਰ ਨਾ ਬਣੀ ਤੇ ਅੱਗ ਲੱਗ ਸਕਦੀ ਆ, ਕੇਜਰੀਵਾਲ ਅੱਤਵਾਦੀ ਦੇ ਘਰ ਮਿਲਦਾ ਹੈ। ਸੋ ਇਹ ਬੜੀ ਵੱਡੀ ਗੱਲ ਕਹੀ। ਔਰ ਕਮਾਲ ਦੀ ਗੱਲ ਦੇਖੋ, ਰਾਜਨੀਤੀ ਕਿਸ ਦਿਸ਼ਾ ਨੂੰ ਸਾਡੇ ਪੰਜਾਬ ਨੂੰ ਲਿਜਾਣਾ ਚਾਹੁੰਦੀ ਆ। ਕੇਜਰੀਵਾਲ ਵੀ ਕਹਿੰਦੇ ਆ, ਇਹ ਲੁਧਿਆਣੇ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ, ਮਤਲਬ ਕਿ ਸਾਰੇ ਹੀ ਆ ਗਏ ਨਾ, ਕੇਜਰੀਵਾਲ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ। ਤਾਂ ਲੁਧਿਆਣੇ ਦੇ ਰੋਡ ਸ਼ੋਅ ਦੇ ਵਿੱਚ ਇਹ ਕੀ ਕਹਿ ਰਹੇ ਨੇ? ਇਹ ਕਹਿ ਰਹੇ ਆ ਕਿ ਦੇਖੋ ਜੋ ਸਿਕਿਉਰਿਟੀ ਬ੍ਰੀਚ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਿੰਦੂ ਤੇ ਵਪਾਰੀ ਚਿੰਤਤ ਆ, ਤੇ ਉਹਨਾਂ ਨੂੰ ਮਤਲਬ ਕਿ ਆਪਣੀ ਅੰਦਰੂਨੀ ਸੁਰੱਖਿਆ ਦੀ ਕਿਤੇ ਨਾ ਕਿਤੇ ਚਿੰਤਾ ਆ। ਦੇਖੋ ਕਿਸ ਤਰ੍ਹਾਂ ਇਹ ਬਿਆਨ ਦੇ ਰਹੇ ਆ। ਔਰ ਉਹ ਅਰਵਿੰਦ ਕੇਜਰੀਵਾਲ ਅੱਜ ਹਿੰਦੂ ਹਿਤੈਸ਼ੀ ਬਣਨ ਦਾ ਯਤਨ ਕਰ ਰਿਹਾ ਵਾ, ਜਿਸ ਕੇਜਰੀਵਾਲ ਨੇ ਕਈ ਮਹੀਨੇ ਪਹਿਲਾਂ ਆ ਕੇ ਪੰਜਾਬ ਦੇ ਵਿੱਚ ਕਿਹਾ ਸੀ ਕਿ ਮੈਂ ਸਿੱਖ ਚੀਫ ਮਿਨਿਸਟਰ ਦਾ ਚਿਹਰਾ ਦੇਵਾਂਗਾ। ਕੀ ਗੱਲ ਹੈ ਬਈ, 38% ਹੈਗੇ, ਤੁਸੀਂ ਬਣਾ ਦਿੰਦੇ ਫਿਰ ਹਿੰਦੂ ਸੀਐਮ ਫੇਸ ਦੇ ਦਿੰਦੇ। ਜਾਖੜ ਸਾਹਿਬ ਬਿਟਰੇ ਪਏ ਨੇ, ਉਹਨਾਂ ਨੂੰ ਲੈ ਆਓ, ਬਣਾ ਦਿਓ, ਕੁਛ ਦਿਓ ਵੀ ਨਾ। ਐਵੇਂ ਪੋਲਰਾਈਜੇਸ਼ਨ ਨਾ ਕਰੋ, ਕੱਲੀ ਫੋਕੀ ਪੋਲਰਾਈਜੇਸ਼ਨ, ਸਿੱਧੀ ਪੋਲਰਾਈਜੇਸ਼ਨ ਹੋ ਰਹੀ ਹੈ। ਇਹਦੇ ਵਿੱਚ ਆਪਾਂ ਕਹਿ ਸਕਦੇ ਕਤਾਰਬੰਦੀ ਦਾ ਯਤਨ ਹੈ। ਤਾਂ ਖੈਰ ਜੇ ਆਪਾਂ ਦੇਖੀਏ ਤਾਂ ਦੂਸਰੇ ਪਾਸੇ ਅੱਜ ਇੱਕ ਹੋਰ ਬਿਆਨ ਦਿੱਤਾ ਵਾ ਮੇਰੇ ਖਿਆਲ ਦੇ ਨਾਲ ਰਾਜਨਾਥ ਸਿੰਘ ਨੇ। ਵੇਖੋ ਕਿੱਡੇ ਵੱਡੇ ਵੱਡੇ ਚਿਹਰੇ ਜਿਹੜੇ ਤੈਨੂੰ ਆ ਰਹੇ ਆ। ਰਾਜਨਾਥ ਸਿੰਘ ਨੇ ਬਿਆਨ ਦਿੱਤਾ ਵਾ, ਇਹ ਬਿਆਨ ਦਿੱਤਾ ਹੈ ਕਿ ਦੇਖੋ ਪਗੜੀ ਦੀ ਰਾਖੀ, ਮਤਲਬ ਕਿ ਪੱਗ ਦੀ ਦਸਤਾਰ ਦੀ ਰਾਖੀ ਭਾਜਪਾ ਕਰ ਸਕਦੀ। ਕਿਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਪੱਗ ਬੰਨਣ ਵਾਲੇ ਪੱਗ ਦੀ ਰਾਖੀ ਵੀ ਕਰ ਲੈਂਦੇ ਨੇ। ਖੈਰ ਸਾਡੇ ਇੱਥੇ ਪੱਗ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਸਾਡੇ ਇੱਥੇ ਪੱਗ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਮਹਾਨ ਚਿੰਨ੍ਹ ਗਿਣਿਆ ਜਾਂਦਾ ਉਹ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਨਹੀਂ ਇਹ ਸਮਝਾਉਣਾ ਚਾਹੀਦਾ। ਠੀਕ ਹੈ, ਪ੍ਰਚਾਰ ਕਰੋ, ਡਿਵੈਲਪਮੈਂਟ ਤੇ ਕਰਦੇ ਤਾਂ ਬਿਹਤਰ ਸੀ। ਪੰਜਾਬ ਦੀ ਜੋ ਲੁੱਟ ਖਸੁੱਟ ਹੋਈ ਹੈ, ਪੰਜਾਬ ਦੇ ਨਾਲ ਜੋ ਧੋਖੇਬਾਜ਼ੀ ਹੋਈ ਹੈ, ਪੰਜਾਬ ਦੇ ਨਾਲ
ਜੋ ਵਿਤਕਰਾ ਹੋਇਆ ਹੁਣ ਤੱਕ ਪੰਜਾਬ ਨੂੰ, ਜਿਸ ਤਰ੍ਹਾਂ ਸਿਆਸੀ ਲੋਕਾਂ ਨੇ ਜਾਂ ਸਿਆਸੀ ਸਾਜ਼ਿਸ਼ਾਂ ਨੇ ਭੱਠੀ 'ਚ ਝੋਕਿਆ ਤੇ ਉਸ ਭੱਠੀ ਦੇ ਵਿੱਚ ਸਾਡੇ ਭਵਿੱਖ ਜਲ ਗਏ। ਜੇ ਉਹਨਾਂ ਤੇ ਕੋਈ ਵਧੀਆ ਡਿਸਕਸ਼ਨ ਹੋਵੇ, ਡਿਬੇਟ ਹੋਵੇ, ਤੇ ਮੇਰੇ ਖਿਆਲ ਦੇ ਨਾਲ ਬਿਹਤਰ ਰਹੇਗਾ। ਖੈਰ, ਜੇਪੀ ਨੱਡਾ ਜੀ ਵੀ ਆਏ ਆ, ਉਹਨਾਂ ਨੇ ਵੀ ਅੱਜ ਜਲਾਲਾਬਾਦ ਤੋਂ ਲੈ ਕੇ ਮੌੜ ਤੱਕ ਰੈਲੀਆਂ ਕੀਤੀਆਂ ਨੇ, ਹੋਰ ਵੀ ਵੱਡੇ ਲੀਡਰ ਆਏ ਆ।